ਨਾਵਲ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ। ਉਸਤਾਦ ਦਾਮਨ ਹੋਰੀ ਕਹਿੰਦੇ ਸਨ ਕਿ ਨਾਵਲ ਉਹ ਹੁੰਦਾ ਹੈ ਜਿਹੜਾ ਮੰਜ਼ਰ ਅਸੀਂ ਛੱਤ ਉੱਪਰ ਚੜ੍ਹ ਕੇ ਵੇਖਦੇ ਹਾਂ। ਵਾਜ਼ਿਆ ਮੰਜ਼ਰ, ਸੋਹਣਾ ਮੰਜ਼ਰ, ਦੂਰ ਦੂਰ ਤੱਕ ਨਜ਼ਰ ਆਉਂਦਾ ਹੋਇਆ ਮੰਜ਼ਰ, ਆਲੇ ਦੁਆਲੇ ਦੀ ਹਰ ਸ਼ੈ ਤੱਕ ਝਾਤੀ ਪੈਂਦਾ ਹੋਇਆ। ਤੇ ਕਹਾਣੀ ਉਹ ਹੁੰਦੀ ਹੈ ਜਿਹੜੇ ਅਸੀਂ ਖਿੜਕੀ ਤੋਂ ਵੇਖਦੇ ਹਾਂ, ਜਿਹਦੇ 'ਚ ਸਾਨੂੰ ਇੱਕ ਦ੍ਰਿਸ਼ ਨਜ਼ਰ ਆਉਂਦਾ ਹੈ। ਉਹ ਕਿਸੇ ਗਲੀ ਦਾ ਦ੍ਰਿਸ਼ ਹੋ ਸਕਦਾ ਹੈ, ਸਾਹਮਣੀ ਬਾਰੀ ਦਾ ਹੋ ਸਕਦਾ ਹੈ, ਜਾਂ ਕਿਸੇ ਦਰਵਾਜ਼ੇ 'ਤੇ ਖਲੋਤੇ ਕਿਸੇ ਜੀਅ ਦਾ ਦ੍ਰਿਸ਼ ਹੋ ਸਕਦਾ ਹੈ, ਜਾਂ ਰਾਹ 'ਚ ਟੁਰਦੇ ਹੋਏ ਕਿਸੇ ਪਾਂਧੀ ਦਾ ਦ੍ਰਿਸ਼ ਹੋ ਸਕਦਾ ਹੈ ਜਿਹੜਾ ਇੱਕ ਲਮਹੇ ਲਈ ਆਇਆ ਤੇ ਚਲਾ ਗਿਆ। ਨਾਵਲ ਜੀਵਨ ਦੇ ਨਾਲ ਜੁੜਦਾ ਹੈ, ਕਿਉਂ ਜੇ ਨਾਵਲ ਲਈ ਸਾਨੂੰ ਜੀਵਨ ਦੇ ਨਾਲ ਮੁਸਲਸਲ ਰਾਬਤੇ ਵਿੱਚ ਰਹਿਣਾ ਪੈਂਦਾ ਹੈ। ਨਾਵਲ ਵਾਸਤੇ ਹਯਾਤੀ ਦਾ ਗੂੜਾ ਮੁਸ਼ਾਹਿਦਾ ਕਰਨ ਦੀ ਲੋੜ ਹੁੰਦੀ ਹੈ। ਆਲੇ ਦੁਆਲੇ ਦੀ ਹਰ ਸ਼ੈ ਨੂੰ ਬੜੀ ਨੀਝ ਨਾਲ ਵੇਖਣਾ ਪੈਂਦਾ ਹੈ ਤੇ ਹਰ ਸ਼ੈ ਦਾ, ਹਰ ਕਿਰਦਾਰ ਦਾ ਮੁਸ਼ਾਹਿਦਾ ਕਰਨਾ ਪੈਂਦਾ ਹੈ। ਕਿਉਂ ਜੇ ਅਦੀਬ ਦਾ ਕਲਮ ਉਸ ਸ਼ੈਵਾਂ ਨੂੰ ਵੀ ਵੇਖ ਰਿਹਾ ਹੁੰਦਾ ਹੈ ਜਿਹੜਾ ਇੱਕ ਆਮ ਜੀਵਤ ਇਨਸਾਨ ਜਿਹੜਾ ਹੈ ਉਸ ਨੂੰ ਵੇਖ ਕੇ ਤੇ ਅੱਖੋਂ ਪਰੋਖੇ ਕਰ ਦਿੰਦਾ ਹੈ, ਉੱਪਰਾਂ ਕਰ ਦਿੰਦਾ ਹੈ। ਸਾਡੀ ਅੱਜ ਦੀ ਕਿਤਾਬ ਇੱਕ ਨਾਵਲ ਹੀ ਹੈ। ਉਹ ਨਾਵਲ ਹੈ ਹਮੀਦ ਰਾਜ਼ੀ ਹੋਰਾਂ ਦਾ ਨਾਵਲ ਕੋਠੀ ਨੰਬਰ 8। ਕੋਠੀ ਨੰਬਰ 8 ਦਾ ਜਿਵੇਂ ਅਸੀਂ ਸਰਨਾਮਾ ਵੇਖਦੇ ਹਾਂ ਤੇ ਸਾਨੂੰ ਲੱਗਦਾ ਹੈ ਕਿ ਇਹਦੇ ਵਿੱਚ ਜਿਹੜੇ ਕਿਰਦਾਰ ਹੋਣਗੇ ਉਹ ਉਸੇ ਹੀ ਕੋਠੀ ਨੰਬਰ 8 ਦੇ ਆਲ ਦੁਆਲੇ ਜਾਂ ਉਸ ਦੇ ਅੰਦਰ ਦੇ ਵਸਨੀਕ ਹੋਣਗੇ। ਤੇ ਕੋਠੀ ਨੰਬਰ 8 ਕਿੱਥੇ ਮੌਜੂਦ ਹੈ? ਇਹ ਕਹਾਣੀ ਮਿਊ ਗਾਰਡਨ, ਜਿਹੜੀ ਲਾਹੌਰ ਦੀ ਠੰਡੀ ਸੜਕ ਦੇ ਕੋਲ ਹੀ ਮੌਜੂਦ ਸੁਸਾਇਟੀ ਹੈ, ਉਹਦੇ ਵਿੱਚ ਰੇਲਵੇ ਦੇ ਜਿਹੜੇ ਮੁਲਾਜ਼ਮ ਨੇ ਉਹ ਉੱਥੇ ਵਸਦੇ ਨੇ। ਰੇਲਵੇ ਦੇ ਮੁਲਾਜ਼ਮਾਂ ਦੇ ਵਿੱਚੋਂ ਇੱਕ ਵੱਡਾ ਮੁਲਾਜ਼ਮ ਜਿਹਦਾ ਨਾਂ ਹਮੀਦ ਰਾਜ਼ੀ ਹੋਰਾਂ ਨੇ ਇਸ ਨਾਵਲ ਦੇ ਵਿੱਚ ਚੌਧਰੀ ਰੱਖਿਆ ਹੋਇਆ ਹੈ, ਉਹ ਇੱਥੇ ਵਸਦਾ ਹੈ ਤੇ ਉਸ ਨੂੰ ਇਸ ਕੋਠੀ ਦੇ ਨਾਲ ਨਿਸਬਤ ਤੇ ਉਸ ਨਾਲ ਮੋਹ ਜਿਹੜਾ ਉਹ ਇੰਨਾ ਖੂਬਸੂਰਤ ਤੇ ਇੰਨਾ ਪੱਕਾ ਹੈ ਕਿ ਉਹ ਉਸ ਨੂੰ ਕਦੇ ਵੀ ਆਪਣੇ ਅੰਦਰੋਂ ਨਹੀਂ ਵਸਾਰ ਸਕਿਆ। ਉਹ ਉਹਨੂੰ ਭੁੱਲ ਨਹੀਂ ਸਕਦਾ। ਉਹ ਅਪੁੱਲ ਯਾਦਾਂ ਜਿਹੜੀਆਂ ਲੈ ਕੇ ਆਪਣੀ ਜੀਵਨ ਨੂੰ ਜਿਹੜਾ ਨਾਲ ਨਾਲ ਲੈ ਕੇ ਚੱਲਦਾ ਪਿਆ। ਹਮੀਦ ਰਾਜ਼ੀ ਹੋਰੀ ਪੰਜਾਬੀ ਫਿਕਸ਼ਨ ਦੇ ਵਿੱਚ ਮੰਝਿਆ ਹੋਇਆ ਨਾਮ। ਉਹਨਾਂ ਦੇ 2 ਕਹਾਣੀ ਪਰਾਗੇ, ਰੁੱਖ ਸਾਡੇ ਵੈਰੀ ਤੇ ਧੁੰਦ ਛਾਪੇ ਚੜ੍ਹ ਚੁੱਕੇ ਨੇ। ਉਹਨਾਂ ਦੀਆਂ ਕਹਾਣੀਆਂ ਸਾਡੇ ਸਮਾਜ ਦਾ ਉਹ ਮੁਹਾਂਦਰਾ ਦੱਸਦੀਆਂ ਨੇ ਜਿਹੜਾ ਸਮਾਜ ਦਾ ਅਸਲ ਮੁਹਾਂਦਰਾ ਹੈ। ਹਕੀਕਤ ਦੇ ਕੋਲ ਉਹਨਾਂ ਨੇ ਸਿਆਸਤ ਦੇ ਹਵਾਲੇ ਨਾਲ ਵੀ ਆਪਣੀਆਂ ਕਹਾਣੀਆਂ ਵਿੱਚ ਲਿਖਿਆ ਤੇ ਉਹਨਾਂ ਦੀ ਜਿਹੜੀ ਕਹਾਣੀ ਜਿਹੜੀ ਦਿਲ ਨੂੰ ਮੋਹ ਲੈਂਦੀ ਹੈ ਤੇ ਦਿਮਾਗ ਵਿੱਚ ਕਈ ਚਿਰਾਂ ਤੀਕਰ ਯਾਦ ਰਹਿੰਦੀ ਹੈ, ਮੈਂ ਆਪਣੇ ਹਵਾਲੇ ਨਾਲ ਮੇਰੀ ਜ਼ਾਤੀ ਪਸੰਦ ਹੋ ਸਕਦੀ ਹੈ। ਫੈਂਸੀ ਡਰੈਸ ਸ਼ੋ ਉਹਨਾਂ ਦੀ ਅਜਿਹੀ ਕਹਾਣੀ ਹੈ ਜਿਹੜੀ ਅੱਜ ਵੀ ਯਾਦਾਂ ਦੇ ਵਿੱਚ ਮੌਜੂਦ ਹੈ। ਸਵੇਰ ਇੰਟਰਨੈਸ਼ਨਲ ਲਾਹੌਰ ਤੋਂ ਜਮੀਲ ਅਹਿਮਦ ਪਾਲ ਹੋਰਾਂ ਦਾ ਰਿਸਾਲਾ ਸੀ ਜਿਹੜਾ ਮੁਸਲਸਲ ਛਪਦਾ ਸੀ ਤੇ ਉਹਦੇ ਵਿੱਚ ਹਮੀਦ ਰਾਜ਼ੀ ਹੋਰਾਂ ਦੀਆਂ ਕਹਾਣੀਆਂ ਛਪਦੀਆਂ ਰਹਿੰਦੀਆਂ ਸਨ। ਉਹਨਾਂ ਨੇ ਅਫਰੀਕੀ ਕਹਾਣੀਆਂ ਦਾ ਤਰਜਮਾ ਵੀ ਕੀਤਾ। ਹਨੇਰੇ ਤੋਂ ਦੂਰ ਦੇ ਸਰਨਾਮੇ ਹੇਠ ਉਹਨਾਂ ਦੀ ਅਫਰੀਕੀ ਕਹਾਣੀਆਂ ਦਾ ਤਰਜਮਾ ਛਾਪੇ ਚੜ੍ਹ ਚੁੱਕਿਆ ਹੈ। ਇਸ ਤੋਂ ਵੱਖ ਉਹਨਾਂ ਨੇ ਨਜੀਬ ਮਹਿਫੂਜ਼ ਜਿਹੜੇ ਨੋਬਲ ਇਨਾਮ ਜੇਤੂ ਨੇ, ਉਹਨਾਂ ਦਾ ਨਾਵਲ ਵੀ ਪੰਜਾਬੀ ਦੇ ਵਿੱਚ ਤਰਜਮਾ ਕੀਤਾ ਹੈ। ਉਹਨਾਂ ਦੇ ਨਾਵਲ ਦਾ ਸਰਨਾਮਾ ਉਹਨਾਂ ਨੇ ਰੱਖਿਆ ਸੀ
ਜਦੋਂ ਸਦਰ ਕਤਲ ਹੋਇਆ। ਇਸ ਦੇ ਨਾਲ ਉਹਨਾਂ ਦਾ 1-2 ਵਰ੍ਹੇ ਪਹਿਲੇ ਨਾਵਲ ਆਇਆ ਰੰਗਰੋਟ ਦਾ ਕਤਲ, ਉਹ ਅੰਗਰੇਜ਼ੀ ਤੋਂ ਤਰਜਮਾ ਹੈ। ਇਸ ਤਰ੍ਹਾਂ ਉਹਨਾਂ ਨੇ 3 ਸਫ਼ਰਨਾਮੇ ਜਿਹੜੇ ਲਿਖੇ ਨੇ, ਬੀਜਿੰਗ ਫੇਰ ਮਿਲਾਂਗੇ, ਪਿੰਡੀ ਤੋਂ ਹੈਰੋਸ਼ੀਮਾ ਤੱਕ, ਤੇ ਤੀਸਰਾ ਸਫ਼ਰਨਾਮਾ ਹੈ ਖਾਬ ਬਸਤੀਆਂ। ਇੱਥੋਂ ਅਸੀਂ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜ਼ੁਬਾਨ, ਪੰਜਾਬੀ ਅਦਬ ਦੇ ਵਿੱਚ ਉਹਨਾਂ ਨੇ ਆਪਣਾ ਆਪ ਮਨਵਾ ਲਿਆ ਹੈ। ਜਿਹੜਾ ਨਾਵਲ ਹੈ ਕੋਠੀ ਨੰਬਰ 8, ਪਹਿਲਾ ਚੈਪਟਰ ਜਿਹੜਾ ਸ਼ੁਰੂ ਹੁੰਦਾ ਹੈ ਉਹਦੇ ਵਿੱਚ ਕਿਰਦਾਰ ਇੰਨੀ ਮਜ਼ਬੂਤੀ ਦੇ ਨਾਲ, ਖੂਬਸੂਰਤੀ ਦੇ ਨਾਲ ਕਹਾਣੀ ਨੂੰ ਅੱਗੇ ਤੋਰ ਰਹੇ ਨੇ ਕਿ ਲੱਗਦਾ ਹੈ ਕਿ ਕਹਾਣੀ ਇਸੇ ਤਰ੍ਹਾਂ ਹੀ ਅੱਗਾਂ ਟੁਰਦੀ ਰਹੇਗੀ। ਪਰ ਜਿਵੇਂ ਹੀ ਦੂਜਾ ਬਾਬ ਸ਼ੁਰੂ ਹੁੰਦਾ ਹੈ ਮਿਓ ਗਾਰਡਨ, ਤੇ ਉਹਦੇ ਵਿੱਚ ਕਹਾਣੀ ਕਿਧਰੇ ਗਵਾਚ ਜਾਂਦੀ, ਤੇ ਫਿਰ ਮਿਓ ਗਾਰਡਨ ਦੇ ਹਵਾਲੇ ਨਾਲ ਹੀ ਉਹ ਚੀਜ਼ਾਂ ਸਾਹਮਣੇ ਆਉਂਦੀਆਂ ਨੇ। ਮਿਓ ਗਾਰਡਨ ਕਦੋਂ ਬਣਿਆ, ਉਹਦੇ ਵਿੱਚ ਕਿਹੜੀਆਂ ਕਿਹੜੀਆਂ ਯਾਦਾਂ ਸਨ, ਕਿਹੜੇ ਲੋਕ ਜਿਹੜੇ ਨੇ ਉੱਥੇ ਵਸਦੇ ਰਹੇ। ਇਹਦੇ ਵਿੱਚ ਜਿਹੜੇ ਕਿਰਦਾਰ 47 ਤੋਂ ਪਹਿਲੇ ਦੇ ਅੰਗਰੇਜ਼ ਦੌਰ ਦੇ, ਜਦੋਂ ਰੇਲ ਗੱਡੀ ਦਾ ਜਿਹੜਾ ਸਿਸਟਮ ਸੀ, ਜਿਹੜਾ ਸਮਾਜ ਸੀ, ਜਿਹੜਾ ਸਮਾਨ ਸੀ ਉਹ ਆ ਰਿਹਾ ਸੀ, ਰੇਲ ਗੱਡੀ ਜਿਹੜੀ ਹੈ ਉਹ ਪੂਰੇ ਰੇਲਵੇ ਦਾ ਸਿਸਟਮ ਬਣ ਰਿਹਾ ਸੀ, ਉਸ ਵੇਲੇ ਮਿਓ ਗਾਰਡਨ ਦੀ ਕੋਠੀ ਨੰਬਰ 8 ਨੂੰ ਬਣਾਉਣ ਵਾਲੇ, ਉਹਦੇ ਵਿੱਚ ਰਹਿਣ ਵਾਲੇ ਕਿਸ ਕਿਸਮ ਦੇ ਲੋਕ ਸਨ, ਫਿਰ ਉਹ ਕਿਉਂ ਨਹੀਂ ਇੱਥੋਂ ਜਾਣਾ ਚਾਹੁੰਦੇ ਸਨ, ਉਹ ਇਹਦੇ ਵਿੱਚ ਬੜੀ ਖੂਬਸੂਰਤੀ ਦੇ ਨਾਲ ਬਿਆਨ ਕੀਤਾ ਗਿਆ ਹੈ। ਇਹ ਕਹਾਣੀ ਇਸੇ ਤਰ੍ਹਾਂ ਹੀ ਅਗਾਂਹ ਟੁਰਦੀ ਹੈ ਤੇ ਉਹਨਾਂ ਯਾਦਾਂ ਦੇ ਨਾਲ ਵੀ ਜੁੜ ਜਾਂਦੀ ਹੈ ਜਿਹੜੀਆਂ ਇਨਸਾਨ ਨੂੰ ਆਪਣੇ ਘਰ ਦੇ ਨਾਲ, ਆਪਣੀ ਧਰਤੀ ਦੇ ਨਾਲ ਜੋੜ ਦਿੰਦੀਆਂ ਨੇ। ਚੌਧਰੀ ਚੌਧਰਾਨੀ ਦੋਵੇਂ ਸਰਕਾਰੀ ਮੁਲਾਜ਼ਮ ਨੇ ਤੇ ਦੋਵੇਂ ਇਮਾਨਦਾਰੀ ਦੇ ਨਾਲ ਆਪਣਾ ਜੀਵਨ ਬਤੀਤ ਰਹੇ ਨੇ। ਇਸ ਤਰ੍ਹਾਂ ਉਹਨਾਂ ਦਾ ਕਿਰਦਾਰ, ਇੱਕ ਉਹਨਾਂ ਦਾ ਬੇਟਾ ਚੌਧਰੀ ਅਜਮਲ ਜਿਹੜਾ ਪੇਸ਼ੇ ਵਜੋਂ ਡਾਕਟਰ ਬਣ ਰਿਹਾ ਹੈ, ਉਸ ਦਾ ਕਿਰਦਾਰ ਵੀ ਆਉਂਦਾ ਹੈ। ਉਹ ਅੱਜ ਦੀ ਨਸਲ ਦਾ ਨੁਮਾਇੰਦਾ ਹੈ, ਉਹ ਗੇਮਾਂ ਖੇਡ ਰਿਹਾ ਹੈ, ਉਹ ਮਸ਼ੀਨਾਂ ਦੇ ਨਾਲ ਜਜ਼ਬਿਆਂ ਨੂੰ ਭਾਲਦਾ ਪਿਆ ਹੈ, ਤੇ ਉਹ ਅਜੇ ਪੀੜ੍ਹੀ ਦੀ ਨੁਮਾਇੰਦਗੀ ਕਰਦਾ ਪਿਆ ਹੈ ਜਿਹੜਾ ਇੰਟਰਨੈਟ ਰਾਹੀਂ, ਗਲੋਬਲ ਵਿਲੇਜ ਰਾਹੀਂ ਆਪਣੇ ਆਪ ਨੂੰ ਪੂਰੀ ਦੁਨੀਆ ਨਾਲ ਜੋੜ ਰਿਹਾ ਹੈ। ਤੇ ਪਿਛਲੀ ਨਸਲ ਦੇ ਨਾਲ ਉਹਦਾ ਕੀ ਵਰਤਾਰਾ ਹੈ ਉਹ ਇਸ ਨਾਵਲਕਾਰ ਨੇ ਬੜੀ ਖੂਬਸੂਰਤੀ ਦੇ ਨਾਲ ਬਿਆਨਿਆ ਹੈ। ਕੋਠੀ ਨੰਬਰ 8 ਦੇ ਅੰਦਰ ਦੇ ਵਸਨੀਕ, ਉਹਨਾਂ ਦੇ ਜਜ਼ਬਾਤ ਕੀ ਨੇ, ਉਹ ਕਿਵੇਂ ਉਹਦੇ ਨਾਲ ਅਟੈਚ ਹੋਏ, ਉਹ ਅਸਲ ਵਿੱਚ ਧਰਤੀ ਦੇ ਨਾਲ ਪਿਆਰ ਹੈ, ਆਪਣੇ ਸਮਾਜ, ਆਪਣੀ ਹੋਂਦ ਦੇ ਨਾਲ ਪਿਆਰ ਹੈ, ਜਾਂ ਉਹਦੇ ਆਲ ਦੁਆਲ ਦੇ ਜਿਹੜੇ ਬਾਹਰ ਦੇ ਕਰੈਕਟਰ ਨੇ, ਉਹਦੇ 'ਚ ਅਕਰਮ ਹੈ, ਸ਼ਾਹਿਦਾ ਦਾ ਕਿਰਦਾਰ ਹੈ, ਅਸ਼ਰਫ ਦਾ ਕਿਰਦਾਰ ਹੈ, ਸ਼ਾਮੂ ਦਾ ਕਿਰਦਾਰ ਹੈ, ਉਹ ਕਿਰਦਾਰ ਕਿਵੇਂ ਕਹਾਣੀ ਨੂੰ ਅੱਗੇ ਲੈ ਕੇ ਜਾਂਦੇ ਨੇ। ਕਹਾਣੀ ਪੜ੍ਹਨ ਨਾਲ ਤਾਲੁਕ ਰੱਖਦੀ ਹੈ, ਕਿਉਂ ਜਿਵੇਂ ਜਿਵੇਂ ਅਸੀਂ ਇਸ ਨਾਵਲ ਨੂੰ ਪੜ੍ਹਨੇ ਆ ਤੇ ਨਵੀਆਂ ਪਰਤਾਂ ਸ਼ੁਰੂ ਹੋ ਜਾਂਦੀਆਂ ਨੇ। ਕਿਧਰੇ ਕਿਧਰੇ ਕਹਾਣੀ ਇੰਝ ਲੱਗਦਾ ਹੈ ਕਿ ਇਸ ਨਾਵਲ ਦੇ ਵਿੱਚ ਡਾਇਰੀ ਦੀ ਤਕਨੀਕ ਹੈ ਕਿ ਰਾਈਟਰ ਜਿਹੜਾ ਹੈ ਉਹ ਆਪਣੀ ਰੋਜ਼ਮर्रा ਦੀਆਂ ਜਿਹੜੀਆਂ ਯਾਦਾਂ ਨੇ, ਜੋ ਉਸ 'ਤੇ ਵਾਪਰ ਰਹੀ ਹੈ, ਜੋ ਉਸ 'ਤੇ ਹੋ ਰਹੀ ਹੈ, ਉਸ ਕਿਰਦਾਰ ਚੌਧਰੀ ਦੇ ਕਿਰਦਾਰ ਦੇ ਵਿੱਚ ਉਹ ਇਹਦੇ ਵਿੱਚ ਨਜ਼ਰ ਆਉਂਦਾ ਹੈ। ਚੌਧਰੀ ਦਾ ਕਿਰਦਾਰ ਇੰਝ ਲੱਗਦਾ ਹੈ ਕਿ ਜਿਵੇਂ ਲਿਖਾਰੀ ਨੇ ਆਪ ਹੰਡਾਇਆ ਹੋਇਆ ਹੈ, ਕਿਉਂ ਜੇ ਰੇਲ ਦੇ ਸਿਸਟਮ ਦੇ ਨਾਲ, ਰੇਲਵੇ ਦੇ ਸਿਸਟਮ ਦੇ ਨਾਲ ਉੱਥੇ ਵਸਦੇ ਲੋਕਾਂ ਦੀ ਜਿੰਨੀ ਬਰੀਕੀ ਦੇ ਨਾਲ ਉਹਨਾਂ ਨੇ ਮੁਸ਼ਾਹਿਦਾ ਕੀਤਾ ਹੈ ਤੇ ਉਹਨਾਂ ਦੇ ਖਿਆਲ ਦੱਸੇ ਨੇ, ਉਹਨਾਂ ਦੀ ਰੂਟੀਨ ਦੱਸੀ ਹੈ, ਉਹਨਾਂ ਦੇ ਮਾਮਲਾਤ ਦੱਸੇ ਨੇ, ਤੇ ਫਿਰ ਰੇਲਵੇ ਨੂੰ ਕਮਜ਼ੋਰ ਕੌਣ ਕਰ ਰਿਹਾ ਹੈ, ਇਹਦੇ ਵਿੱਚ ਕਿਹੜੇ ਅਨਾਸਰ ਨੇ, ਉਹਨਾਂ ਵੱਲ ਪਹਿਲੇ ਜਿਹੜੇ ਸਫ਼ੇ ਨੇ ਉਹਦੇ ਵਿੱਚ ਤਾਂ ਇਸ਼ਾਰੇ ਮਿਲ ਰਹੇ ਨੇ। ਪਰ ਜਿਵੇਂ ਜਿਵੇਂ ਕਹਾਣੀ ਅੱਗੇ ਟੁਰਦੀ ਏ ਤੇ ਸਾਨੂੰ ਨਜ਼ਰ ਆਉਂਦਾ ਹੈ ਕਿ ਹਮੀਦ ਰਾਜ਼ੀ ਹੋਰਾਂ ਦਾ ਜਿਹੜਾ ਬਿਆਨਨ ਢੰਗ ਏ ਉਹ ਨਡਰ ਹੁੰਦਾ ਜਾ ਰਿਹਾ ਹੈ, ਉਹਦੇ 'ਚ ਬੇਬਾਕੀ ਨਜ਼ਰ ਆ ਜਾਂਦੀ। ਫਿਰ ਜਦੋਂ ਸਿਆਸੀ ਪੱਖਾਂ ਦੇ ਹਵਾਲੇ ਨਾਲ ਉਹ ਗੱਲ ਕਰਦੇ ਨੇ ਤਾਂ ਉਹ ਸਾਰੇ ਨਾਂ ਉਸੇ ਤਰ੍ਹਾਂ ਹੀ ਬਿਆਨ ਕਰਦੇ ਨੇ, ਭਾਵੇਂ ਉਹ ਮੁਸ਼ਰਫ ਦਾ ਦੌਰ ਹੋਵੇ, ਭਾਵੇਂ ਉਹ ਕੋਈ ਜਮਹੂਰੀ ਦੌਰ ਹੋਵੇ,
ਮਾਰਸ਼ਲ ਲਾ ਦੇ ਹਵਾਲੇ ਨਾਲ ਗੱਲ ਕਰਦੇ ਹੋਇਆ ਉਹ ਪੂਰੀ ਜਿਹੜੀ ਬੇਬਾਕੀ ਨਾਲ ਆਪਣੀ ਗੱਲ ਸਾਹਮਣੇ ਲਿਆਉਂਦੇ ਨੇ। ਤੇ ਜਮਹੂਰੀ ਦੌਰ ਆਸਫ ਜ਼ਰਦਾਰੀ ਦਾ ਹੈ, ਨਵਾਜ਼ ਸ਼ਰੀਫ ਦਾ ਹੈ, ਜਾਂ ਉਸ ਰੇਲਵੇ ਵਜ਼ੀਰ ਦਾ ਜਿਹੜਾ ਕਿਰਦਾਰ ਵੀ ਲਿਆਉਂਦੇ ਨੇ ਸਾਹਮਣੇ, ਉਹ ਉਸੇ ਤਰ੍ਹਾਂ ਹੀ ਸੱਚੀ ਮੁੱਚੀ ਦਾ ਕਿਰਦਾਰ ਹੈ ਜਿਹੜਾ ਅਸੀਂ ਆਪ ਆਪਣੇ ਦੇਸ਼ ਅੰਦਰ ਵੇਖਿਆ ਹੈ। ਸਿਆਸਤ ਦੇ ਅੰਦਰ ਉਹਦਾ ਕਿਰਦਾਰ ਜਿਹੜਾ ਹੈ ਉਹ ਵੱਡੇ ਤੋਂ ਵੱਡਾ ਨਜ਼ਰ ਆਉਂਦਾ ਹੈ। ਇਸ ਨਾਵਲ ਦੇ ਵਿੱਚ ਜਿਵੇਂ ਦੱਸਿਆ ਗਿਆ ਕਿ ਕਈ ਪਰਤਾਂ ਨੇ, ਇਹਦੇ ਵਿੱਚ ਜੀਵਨ ਦਾ ਸਾਨੂੰ ਫਲਸਫਾ ਵੀ ਮਿਲਦਾ ਹੈ ਤੇ ਬਿਆਨਨ ਢੰਗ ਜਿਹੜਾ ਇੰਨਾ ਖੂਬਸੂਰਤ ਐਨ ਸਰਲ ਹੈ ਕਿ ਜਿਵੇਂ ਜਿਵੇਂ ਅਸੀਂ ਕਹਾਣੀ ਪੜ੍ਹਦੇ ਜਾਂਦੇ ਹਾਂ ਤੇ ਕਹਾਣੀ ਦੇ ਵਿੱਚ ਦਿਲਚਸਪੀ ਵੱਧਦੀ ਜਾਂਦੀ ਹੈ। ਕਿਧਰੇ ਕਿਧਰੇ ਹਕੀਕਤ ਇੰਨੀ ਜਿਹੜੀ ਹੈ ਉਹ ਹੋ ਜਾਂਦੀ ਹੈ ਕਿ ਕਹਾਣੀ ਗਵਾਚਦੀ ਵੀ ਨਜ਼ਰ ਆਉਂਦੀ ਹੈ, ਪਰ ਇਸ ਨੂੰ ਖੂਬਸੂਰਤੀ ਦੇ ਨਾਲ 2-4 ਸਫ਼ਿਆਂ ਦੇ ਬਾਅਦ ਨਾਵਲਕਾਰ ਨੇ ਜੋੜਨ ਦਾ ਵੀ ਯਤਨ ਕੀਤਾ ਹੈ। ਇਸ ਨਾਵਲ ਦੇ ਹਵਾਲੇ ਨਾਲ ਢੇਰ ਗੱਲਾਂ ਹੋ ਸਕਦੀਆਂ ਨੇ। ਇਸ ਨਾਵਲ ਦਾ ਅਸੀਂ ਟਾਈਟਲ ਜੇ ਵੇਖੀਏ ਤੇ ਇਸ ਨਾਵਲ ਦਾ ਟਾਈਟਲ ਕੋਠੀ ਨੰਬਰ 8 ਹਮੀਦ ਰਾਜ਼ੀ ਹੋਰੀ, ਉਹਨਾਂ ਦਾ ਨਾਲ ਤਸਵੀਰਾਂ ਵੀ ਹੈ ਨੇ, ਉਹਨਾਂ ਦੀ ਕਿਤਾਬਾਂ ਦਾ ਵੇਰਵਾ ਵੀ ਇਹਦੇ ਵਿੱਚ ਦੱਸਿਆ ਗਿਆ ਹੈ। ਇਸ ਨਾਵਲ ਨੂੰ ਸਾਂਝ ਪਬਲੀਕੇਸ਼ਨਸ ਲਾਹੌਰ ਵੱਲੋਂ ਛਾਇਆ ਕੀਤਾ ਗਿਆ ਹੈ। ਸ਼ੁਰੂ ਦੇ ਜਿਹੜੇ ਮੁੱਢ ਟਾਈਟਲ ਹੈ ਉਹਦੇ ਉੱਤੇ ਗਲਤੀ ਦੇ ਨਾਲ ਨਾਵਲਟ ਲਿਖਿਆ ਗਿਆ ਹੈ ਤੇ ਅੰਦਰ ਹਰ ਸਫ਼ੇ ਦੇ ਉੱਤੇ ਜਿੱਥੇ ਆਉਣਾ ਚਾਹੀਦਾ ਸੀ ਜ਼ਿਕਰ ਕਿ ਇਹ ਕਿਤਾਬ ਕਿਸ ਖੇਤਰ ਨਾਲ ਤਾਲੁਕ ਰੱਖਦੀ ਹੈ, ਉਹਦੇ ਵਿੱਚ ਨਾਵਲ ਲਿਖਤਾ ਗਿਆ ਹੈ। ਸਾਂਝ ਪਬਲੀਕੇਸ਼ਨਸ ਦਾ ਇਹ ਨਾਵਲ 56 ਵਰਾ 2021 ਹੈ। ਇਹਦਾ ਮੁੱਖ ਬੰਦ ਅਰਸ਼ਦ ਹੁਸੈਨ ਨੇ ਬਣਾਇਆ ਹੈ। ਕੁੱਲ ਸਫ਼ੇ 144 ਤੇ ਇਹਦੀ ਗਿਣਤੀ 500 ਰੱਖੀ ਹੋਈ ਹੈ। ਇਸ ਨਾਵਲ ਦਾ ਚੜ੍ਹਾਵਾ ਮੁਹੰਮਦ ਜਾਵੇਦ ਅਨਵਰ ਤੇ ਫਰੂਖ ਯਾਰ ਦੇ ਨਾਂ ਹੈ। ਇਹ ਨਾਵਲ ਬਹੁਤ ਹੀ ਖੂਬਸੂਰਤੀ ਦੇ ਨਾਲ ਇਸ ਨੂੰ 6 ਬਾਬਾਂ ਦੇ ਵਿੱਚ ਵੰਡਿਆ ਗਿਆ ਹੈ। ਇੱਕ ਦਿਨ ਤੈਨੂੰ ਸੁਪਨਾ ਥੀਸਨ, ਪਹਿਲਾ ਜਿਹੜਾ ਉਹਨਾਂ ਦਾ ਬਾਬ ਹੈ ਉਸ ਤੋਂ ਸ਼ੁਰੂ ਹੁੰਦਾ ਹੈ ਤੇ ਫਿਰ ਉਹਨਾਂ ਨੇ ਇੱਕ ਦਿਨ ਤੈਨੂੰ ਸੁਪਨਾ ਥੀਸਨ ਗਲੀਆਂ ਬਾਬਲ ਵਾਲੀਆਂ, ਇਹ ਨਾਵਲ ਨੂੰ ਅਖੀਰ ਤੇ ਕੀਤਾ ਹੈ। ਕਹਾਣੀ ਦੇ ਵਿੱਚ ਕੁਝ ਗੱਲਾਂ ਅਣਕਹੀਆਂ ਨੇ, ਕੁਝ ਸਵਾਲ ਅਜਿਹੇ ਨੇ ਜਿਹੜੇ ਪੜ੍ਹਨਹਾਰ ਨੂੰ ਦੇ ਦਿੱਤੇ ਗਏ ਨੇ, ਪੜ੍ਹਨਹਾਰ ਦੇ ਸਾਹਮਣੇ ਰੱਖਤੇ ਗਏ ਨੇ ਕਿ ਉਹ ਇਸ ਸਵਾਲਾਂ ਦੇ ਜਵਾਬ ਕਿਵੇਂ ਲੱਭਦਾ ਹੈ ਤੇ ਇਸ ਸਵਾਲਾਂ ਦੇ ਜਵਾਬ ਲੱਭਦਿਆਂ ਉਹ ਨਾਵਲ ਦੇ ਵਿੱਚ ਕਿੰਨਾ ਕੁ ਗਵਾਚਦਾ ਹੈ। ਇਸ ਖੂਬਸੂਰਤ ਨਾਵਲ ਲਿਖਣ ਤੇ ਹਮੀਦ ਰਾਜ਼ੀ ਹੋਰਾਂ ਨੂੰ ਅਸੀਂ ਮੁਬਾਰਕਬਾਦ ਦਿੰਦੇ ਹਾਂ ਤੇ ਆਸ ਕਰਨੇ ਹਾਂ ਕਿ ਉਹ ਇਸ ਤਰ੍ਹਾਂ ਦੇ ਨਾਵਲ ਪੰਜਾਬੀ ਅਦਬ ਨੂੰ ਦਿੰਦੇ ਰਹਿਣਗੇ। ਪੰਜਾਬੀ ਕਹਾਣੀਆਂ ਦੀ ਕਿਤਾਬਾਂ ਦੀ ਗਿਣਤੀ ਉਹਨਾਂ ਦੀ ਸਿਰਫ ਹਲੇ 2 ਹੈ। ਉਹਨਾਂ ਦੇ ਸਫ਼ਰਨਾਮੇ ਵੱਧ ਗਏ ਨੇ। ਅਸੀਂ ਚਾਹਾਂਗੇ, ਅਸੀਂ ਆਸ ਕਰਨੇ ਹਾਂ ਕਿ ਹਮੀਦ ਰਾਜ਼ੀ ਹੋਰੀ ਆਪਣੀਆਂ ਕਹਾਣੀਆਂ ਦੀਆਂ ਕਿਤਾਬਾਂ ਵੱਲ ਵੀ ਧਿਆਨ ਦੇਣ ਤੇ ਉਹ ਵੀ 2 ਦੀ ਬਜਾਏ 20 ਹੋਣੀਆਂ ਚਾਹੀਦੀਆਂ ਨੇ ਤੇ ਨਾਵਲਾਂ ਦੀ ਗਿਣਤੀ ਵੀ ਘੱਟੋ ਘੱਟ 20 ਨਹੀਂ ਤਾਂ ਅੱਧ ਤੱਕ ਜ਼ਰੂਰ ਹੋਣੀ ਚਾਹੀਦੀ ਹੈ। ਕਿਉਂ ਜੇ ਹਮੀਦ ਰਾਜ਼ੀ ਹੋਰਾਂ ਦੀ ਲਿਖਤ ਨੂੰ ਪੜ੍ਹਨਹਾਰ ਉਡੀਕਦੇ ਨੇ ਤੇ ਉਡੀਕਦੇ ਅਜਿਹੀ ਤਹਿਰੀਰ ਨੂੰ ਉਡੀਕਦੇ ਨੇ ਜਿਹਦੇ ਅੰਦਰ ਪੜ੍ਹਨਹਾਰ ਨੂੰ ਉਹ ਸਭ ਕੁਝ ਲੱਭਦਾ ਹੈ ਜੋ ਪੜ੍ਹਨਾ ਚਾਹੁੰਦਾ ਹੈ ਤੇ ਉਹ ਉਹਨਾਂ ਦੀ ਲਿਖਤ ਵਿੱਚ ਮੌਜੂਦ ਹੁੰਦਾ ਹੈ।